ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਇੱਕ ਲਾਅ ਨੂੰ ਸਾਈਨ ਕਰਨ ਜਾ ਰਹੇ ਆ, ਜਿਹਦੇ ਮੁਤਾਬਕ ਜਿੰਨੀਆਂ ਵੀ ਕਰੰਟ ਇਲੈਕਟ੍ਰਿਕ ਵਹੀਕਲ ਦਾ ਕ੍ਰੈਡਿਟ ਹੁੰਦਾ ਆ, ਉਹ ਖਤਮ ਕਰਨ ਜਾ ਰਹੇ ਆ। ਹੁਣ $7500 ਕ੍ਰੈਡਿਟ ਮਿਲਦਾ ਹੈਗਾ ਤੁਹਾਨੂੰ ਜੇ ਤੁਸੀਂ ਇਲੈਕਟ੍ਰਿਕ ਵਹੀਕਲ ਜੋ ਆ ਉਹ ਬਾਈ ਕਰਦੇ ਹੈਗੇ ਆ। ਵਾਈਟ ਹਾਊਸ ਨੇ $430 ਬਿਲੀਅਨ ਕਲਾਈਮੇਟ ਹੈਲਥ ਤੇ ਟੈਕਸ ਬਿੱਲ ਇਹ ਨਵਾਂ ਜੋ ਬਿੱਲ ਪਾਸ ਕੀਤਾ ਆ, ਉਹਦੇ ਵਿੱਚ ਇਸ ਨੂੰ ਰੀਸਟਰਕਚਰ ਕੀਤਾ ਗਿਆ ਹੈ। ਇਹਨੂੰ $7500 ਨਵੀਆਂ ਈਵੀ ਵਹੀਕਲਸ ਨੂੰ ਦੇਣ ਦੀ ਬਜਾਏ $4000 ਰੀਬੇਟ ਦਿੱਤੀ ਜਾਊਗੀ ਜੇ ਕੋਈ ਯੂਜ਼ਡ ਇਲੈਕਟ੍ਰਿਕ ਵਹੀਕਲ ਬਾਈ ਕਰਦਾ ਹੈਗਾ ਆ। ਤੇ ਇਹਦੇ ਨਾਲ ਟੈਨਸ ਆਫ ਬਿਲੀਅਨਸ ਆਫ ਡਾਲਰ ਨਵੇਂ ਲੋਨ, ਟੈਕਸ ਕ੍ਰੈਡਿਟ, ਗ੍ਰਾਂਟ ਪ੍ਰੋਗਰਾਮ ਆਟੋ ਮੇਕਰਸ ਨੂੰ ਵੀ ਦਿੱਤੇ ਜਾਣਗੇ। ਅਲਾਈਅੰਸ ਫਾਰ ਆਟੋਮੈਟਿਕ ਇਨੋਵੇਸ਼ਨ ਟ੍ਰੇਡ ਗਰੁੱਪ ਹੈਗਾ ਜੋ ਰਿਪਰੈਜ਼ੈਂਟ ਕਰਦਾ ਵੋਲਕਸਵੈਗਨ ਨੂੰ, ਜਨਰਲ ਮੋਟਰਸ, ਟੋਯੋਟਾ ਮੋਟਰਸ, ਫੋਰਡ ਮੋਟਰਸ ਨੂੰ। ਉਹਨਾਂ ਨੇ ਇਹ ਕਿਹਾ ਆ ਵੀ 70 ਤੋਂ ਲੈ ਕੇ 70% ਜੋ USA ਦੇ ਵਿੱਚ ਇਲੈਕਟ੍ਰਿਕ ਪਲੱਗ ਇਨ ਹਾਈਬ੍ਰਿਡ ਜਾਂ ਫਿਊਲ ਸੈਲ ਇਲੈਕਟ੍ਰਿਕ ਵਹੀਕਲਸ ਬਣਾਈਆਂ ਜਾਂਦੀਆਂ, ਉਹ ਨਵੇਂ ਬਿੱਲ ਦੇ ਅੰਡਰ ਇਨਐਲੀਜੀਬਲ ਹੋਣਗੀਆਂ। ਸੋ ਕਈ ਕੰਡੀਸ਼ਨਸ ਉਹਦੇ ਵਿੱਚ ਲਾਈਆਂ ਗਈਆਂ ਹੈਗੀਆਂ। ਤੇ ਆਡੀ ਆਫ ਅਮਰੀਕਾ, ਕੀਆ, ਪੋਰਸ਼ ਉਹਨਾਂ ਨੇ ਕਿਹਾ ਵੀ ਇਲੈਕਟ੍ਰਿਕ ਵਹੀਕਲਸ ਜੇ ਕ੍ਰੈਡਿਟ ਲੂਜ਼ ਕਰੂਗੇ, ਉਹਦਾ ਜਿਹੜਾ ਅਸਰ ਜ਼ਰੂਰ ਜੋ ਬਾਇਰਸ ਆ ਉਹਨਾਂ ਦੇ ਉੱਤੇ ਪਊਗਾ। ਸੋ $7500 ਬਹੁਤ ਸੀ ਜਿਹੜੇ ਲੋਕ ਟੈਸਲਾ ਵਗੈਰਾ ਜਾਂ ਹੋਰ ਬਾਈ ਕਰਦੇ ਸੀ, ਸੋ ਉਹ ਇਹ ਬੰਦ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਚੇਂਜਸ ਜਿਹੜੀਆਂ ਆ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਜਿਹੜੀਆਂ ਆਈਆਂ ਆ, ਉਸ ਦੇ ਨਾਲ ਜਿਹੜੀਆਂ ਹੋਣਗੀਆਂ। ਜਿਹੜਾ ਈਵੀ ਟੈਕਸ ਕ੍ਰੈਡਿਟ ਆ, ਕਹਿੰਦੇ ਵੀ ਜਿਹੜਾ ਨਵਾਂ ਆ ਉਹਦੇ ਨਾਲ ਕਈ ਜਿਹੜੀਆਂ ਟੈਸਲਾਸ ਆ ਉਹ ਵੀ ਕਵਰ ਨਹੀਂ ਜਿਹੜੀਆਂ ਹੋਣਗੀਆਂ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 700 ਪੇਜਾਂ ਦੇ ਇਸ ਬਿੱਲ ਦੇ ਵਿੱਚ, ਜਿਸ ਨੂੰ ਇਸ ਹਫਤੇ ਪ੍ਰੈਜ਼ੀਡੈਂਟ ਬਾਈਡਨ ਸਾਈਨ ਕਰਨ ਜਾ ਰਹੇ ਆ, ਕਿਉਂਕਿ ਦੋਨਾਂ ਹੀ ਸਦਨਾਂ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈਗਾ ਆ। ਸੋ ਸਟਾਰ ਜਿਹੜੇ ਆ ਉਹ 7500 ਜਿੱਦਾਂ ਕਿਹਾ ਵੀ ਪਰਚੇਸ ਟੈਕਸ ਕ੍ਰੈਡਿਟ, ਇਹ ਸਾਰੀਆਂ ਚੀਜ਼ਾਂ ਮੈਕਸੀਮਮ ਜਿਹੜਾ ਉਹ ਇੰਨਾ ਰਹਿਣ ਵਾਲਾ ਹੈਗਾ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੇਂਜ ਹੋਣਾ। ਹੁਣ ਇਲੈਕਟ੍ਰਿਕ ਗੱਡੀਆਂ ਦੀ ਮਾਰਕੀਟ ਕਾਫੀ ਤੇਜ਼ ਹੋ ਰਹੀ ਆ ਹਰਜੋਤ ਸਿੰਘ ਜੀ, ਵੀ ਕਾਫੀ ਫੋਰਡ ਵਰਗੇ, ਆਡੀ ਵਰਗੀਆਂ, ਜਨਰਲ ਮੋਟਰ ਤੇ ਹੋਰ ਕਈ ਜਿਹੜੀਆਂ ਕੰਪਨੀਜ਼ ਆ ਉਹ ਆਪੋ ਆਪਣਾ ਦਾ ਇਸ ਦੇ ਵਿੱਚ ਖੇਡ ਰਹੀਆਂ ਹੈਗੀਆਂ ਆ। ਸੋ ਅੱਗੇ ਜਿਹੜਾ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣਦਾ ਆ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਇੱਕ ਲਾਅ ਨੂੰ ਸਾਈਨ ਕਰਨ ਜਾ ਰਹੇ ਆ, ਜਿਹਦੇ ਮੁਤਾਬਕ ਜਿੰਨੀਆਂ ਵੀ ਕਰੰਟ ਇਲੈਕਟ੍ਰਿਕ ਵਹੀਕਲ ਦਾ ਕ੍ਰੈਡਿਟ ਹੁੰਦਾ ਆ, ਉਹ ਖਤਮ ਕਰਨ ਜਾ ਰਹੇ ਆ। ਹੁਣ $7500 ਕ੍ਰੈਡਿਟ ਮਿਲਦਾ ਹੈਗਾ ਤੁਹਾਨੂੰ ਜੇ ਤੁਸੀਂ ਇਲੈਕਟ੍ਰਿਕ ਵਹੀਕਲ ਜੋ ਆ ਉਹ ਬਾਈ ਕਰਦੇ ਹੈਗੇ ਆ। ਵਾਈਟ ਹਾਊਸ ਨੇ $430 ਬਿਲੀਅਨ ਕਲਾਈਮੇਟ ਹੈਲਥ ਤੇ ਟੈਕਸ ਬਿੱਲ ਇਹ ਨਵਾਂ ਜੋ ਬਿੱਲ ਪਾਸ ਕੀਤਾ ਆ, ਉਹਦੇ ਵਿੱਚ ਇਸ ਨੂੰ ਰੀਸਟਰਕਚਰ ਕੀਤਾ ਗਿਆ ਹੈ। ਇਹਨੂੰ $7500 ਨਵੀਆਂ ਈਵੀ ਵਹੀਕਲਸ ਨੂੰ ਦੇਣ ਦੀ ਬਜਾਏ $4000 ਰੀਬੇਟ ਦਿੱਤੀ ਜਾਊਗੀ ਜੇ ਕੋਈ ਯੂਜ਼ਡ ਇਲੈਕਟ੍ਰਿਕ ਵਹੀਕਲ ਬਾਈ ਕਰਦਾ ਹੈਗਾ ਆ। ਤੇ ਇਹਦੇ ਨਾਲ ਟੈਨਸ ਆਫ ਬਿਲੀਅਨਸ ਆਫ ਡਾਲਰ ਨਵੇਂ ਲੋਨ, ਟੈਕਸ ਕ੍ਰੈਡਿਟ, ਗ੍ਰਾਂਟ ਪ੍ਰੋਗਰਾਮ ਆਟੋ ਮੇਕਰਸ ਨੂੰ ਵੀ ਦਿੱਤੇ ਜਾਣਗੇ। ਅਲਾਈਅੰਸ ਫਾਰ ਆਟੋਮੈਟਿਕ ਇਨੋਵੇਸ਼ਨ ਟ੍ਰੇਡ ਗਰੁੱਪ ਹੈਗਾ ਜੋ ਰਿਪਰੈਜ਼ੈਂਟ ਕਰਦਾ ਵੋਲਕਸਵੈਗਨ ਨੂੰ, ਜਨਰਲ ਮੋਟਰਸ, ਟੋਯੋਟਾ ਮੋਟਰਸ, ਫੋਰਡ ਮੋਟਰਸ ਨੂੰ। ਉਹਨਾਂ ਨੇ ਇਹ ਕਿਹਾ ਆ ਵੀ 70 ਤੋਂ ਲੈ ਕੇ 70% ਜੋ USA ਦੇ ਵਿੱਚ ਇਲੈਕਟ੍ਰਿਕ ਪਲੱਗ ਇਨ ਹਾਈਬ੍ਰਿਡ ਜਾਂ ਫਿਊਲ ਸੈਲ ਇਲੈਕਟ੍ਰਿਕ ਵਹੀਕਲਸ ਬਣਾਈਆਂ ਜਾਂਦੀਆਂ, ਉਹ ਨਵੇਂ ਬਿੱਲ ਦੇ ਅੰਡਰ ਇਨਐਲੀਜੀਬਲ ਹੋਣਗੀਆਂ। ਸੋ ਕਈ ਕੰਡੀਸ਼ਨਸ ਉਹਦੇ ਵਿੱਚ ਲਾਈਆਂ ਗਈਆਂ ਹੈਗੀਆਂ। ਤੇ ਆਡੀ ਆਫ ਅਮਰੀਕਾ, ਕੀਆ, ਪੋਰਸ਼ ਉਹਨਾਂ ਨੇ ਕਿਹਾ ਵੀ ਇਲੈਕਟ੍ਰਿਕ ਵਹੀਕਲਸ ਜੇ ਕ੍ਰੈਡਿਟ ਲੂਜ਼ ਕਰੂਗੇ, ਉਹਦਾ ਜਿਹੜਾ ਅਸਰ ਜ਼ਰੂਰ ਜੋ ਬਾਇਰਸ ਆ ਉਹਨਾਂ ਦੇ ਉੱਤੇ ਪਊਗਾ। ਸੋ $7500 ਬਹੁਤ ਸੀ ਜਿਹੜੇ ਲੋਕ ਟੈਸਲਾ ਵਗੈਰਾ ਜਾਂ ਹੋਰ ਬਾਈ ਕਰਦੇ ਸੀ, ਸੋ ਉਹ ਇਹ ਬੰਦ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਚੇਂਜਸ ਜਿਹੜੀਆਂ ਆ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਜਿਹੜੀਆਂ ਆਈਆਂ ਆ, ਉਸ ਦੇ ਨਾਲ ਜਿਹੜੀਆਂ ਹੋਣਗੀਆਂ। ਜਿਹੜਾ ਈਵੀ ਟੈਕਸ ਕ੍ਰੈਡਿਟ ਆ, ਕਹਿੰਦੇ ਵੀ ਜਿਹੜਾ ਨਵਾਂ ਆ ਉਹਦੇ ਨਾਲ ਕਈ ਜਿਹੜੀਆਂ ਟੈਸਲਾਸ ਆ ਉਹ ਵੀ ਕਵਰ ਨਹੀਂ ਜਿਹੜੀਆਂ ਹੋਣਗੀਆਂ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 700 ਪੇਜਾਂ ਦੇ ਇਸ ਬਿੱਲ ਦੇ ਵਿੱਚ, ਜਿਸ ਨੂੰ ਇਸ ਹਫਤੇ ਪ੍ਰੈਜ਼ੀਡੈਂਟ ਬਾਈਡਨ ਸਾਈਨ ਕਰਨ ਜਾ ਰਹੇ ਆ, ਕਿਉਂਕਿ ਦੋਨਾਂ ਹੀ ਸਦਨਾਂ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈਗਾ ਆ। ਸੋ
ਸਟਾਰ ਜਿਹੜੇ ਆ ਉਹ 7500 ਜਿੱਦਾਂ ਕਿਹਾ ਵੀ ਪਰਚੇਸ ਟੈਕਸ ਕ੍ਰੈਡਿਟ, ਇਹ ਸਾਰੀਆਂ ਚੀਜ਼ਾਂ ਮੈਕਸਿਮਮ ਜਿਹੜਾ ਉਹ ਇੰਨਾ ਰਹਿਣ ਵਾਲਾ ਹੈਗਾ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੇਂਜ ਹੋਣਾ। ਹੁਣ ਇਲੈਕਟ੍ਰਿਕ ਗੱਡੀਆਂ ਦੀ ਮਾਰਕੀਟ ਕਾਫੀ ਤੇਜ਼ ਹੋ ਰਹੀ ਆ ਹਰਜੋਤ ਸਿੰਘ ਜੀ, ਵੀ ਕਾਫੀ ਫੋਰਡ ਵਰਗੇ, ਆਡੀ ਵਰਗੀਆਂ, ਜਨਰਲ ਮੋਟਰ ਤੇ ਹੋਰ ਕਈ ਜਿਹੜੀਆਂ ਕੰਪਨੀਜ਼ ਆ ਉਹ ਆਪੋ ਆਪਣਾ ਦਾ ਇਸ ਦੇ ਵਿੱਚ ਖੇਡ ਰਹੀਆਂ ਹੈਗੀਆਂ ਆ। ਸੋ ਅੱਗੇ ਜਿਹੜਾ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣਦਾ ਆ।